ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਇਸ ਵਕਤ ਮੌਜੂਦ ਹੈ ਤਹਿਸੀਲ ਪਸੂਰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਪਗਿਆੜੀ ਦੇ ਵਿੱਚ। ਇਹ ਪਗਿਆੜੀ ਪਿੰਡ ਜਿਹੜਾ ਇਹ ਇੱਕ ਤਾਰੀਖੀ ਪਿੰਡ ਹੈ। ਇਹਦੇ ਵਿੱਚ 47 ਤੋਂ ਪਹਿਲੇ ਕਾਫੀ ਗੈਰ ਮੁਸਲਿਮ ਲੋਕ ਵੀ ਆਬਾਦ ਸਨ। ਤੇ ਅੱਜ ਦੀ ਸਾਡੀ ਵੀਡੀਓ ਨੂੰ ਰੌਣਕ ਬਖਸ਼ਣਗੇ ਚਾਚਾ ਮੁਹੰਮਦ ਸਦੀਕ। ਚਾਚਾ ਮੁਹੰਮਦ ਸਦੀਕ ਜਿਹੜੇ ਨੇ ਇਹਨਾਂ ਨੇ 47 ਦੀ ਵੰਡ ਜਿਹੜੀ ਆ ਉਹ ਆਪਣੇ ਜਿਸਮ ਤੇ ਹੰਡਾਈ, ਆਪਣੇ ਅੱਖੀਂ ਆਪਣੇ ਕੰਨੀ ਸਭ ਕੁਝ ਦੇਖਿਆ। ਤੇ ਅੱਜ ਅਸੀਂ ਇਹਨਾਂ ਕੋਲੋਂ ਸਾਰੇ 47 ਦੇ ਪਹਿਲੇ ਵਾਲੇ ਹਾਲਾਤ ਇਸ ਪਿੰਡ ਦੇ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੇ ਦੋਸਤੋ ਆਓ ਫਿਰ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਚਾਚਾ ਮੁਹੰਮਦ ਸਦੀਕ ਦੇ ਨਾਲ ਔਰ ਉਹਨਾਂ ਦੀ ਕਹਾਣੀ ਜਿਹੜੀ ਆ ਉਹ ਉਹਨਾਂ ਦੀ ਜ਼ੁਬਾਨੀ ਸੁਣਨੇ ਆ। अस्सलाम वालेकुम। वालेकुम सलाम। तो क्या हाल जनाब, ठीक हो? ठीक और सेहत कैसी है? सेहत ठीक। माशाल्लाह कितनी का अपनी उम्र होगी? मेरी उम्र तकरीबन 85 साल हो गई। 85 साल हो गई है जी। जो पाकिस्तान बनया तो तकरीबन उस टाइम 9-10 साल उम्र है। उस वक्त मैं चौथी जमात में पढ़ता। चौथी जमात उस टाइम पढ़ते हैं माशाल्लाह। अच्छा तो दसो सानू कि की नाम है अपना? मोहम्मद सदीक मोहम्मद सदीक वल्द लाल दीन। वल्द लाल दीन। ते दादे होरां दा की नाम ही? फतिया। फतिया। हाँ जी। ते केड़ी कौम जी अपनी? राजपूत सलैरिया। राजपूत सलैरिया। अच्छा तो काफ़ी कुछ याद होएगा जो पाकिस्तान बनया ही वंड जो हुई है 47 दी। बिल्कुल सब कुछ याद। किन्ने क लोग इत्थे गैर मुस्लिम लोग रहिंदे रहे ने इत्थे इस इत्थे तकरीबन 15 क घर कराड़ां दे सन। अच्छा ते कोई जलायां दे हन, कोई 10 घर। उस तो पहले सानू दसो कि इस पिंड दा की नाम जी? बगैड़ी। बगियाड़ी। इस बगियाड़ी दे आले दुआले किहड़े किहड़े पिंड ने? ਇਹਦੇ ਦੁਆਲੇ ਪਹਿਲੇ ਸ਼ਾਹਪੁਰ, ਨੌਗਰਾਂ, ਨਹਨਾਲ, ਰੰਗੌਰ ਤੇ ਪੰਡੋਰੀ, ਪਰੇਲ प्रेल ਤੇ ਆਲ हाल ए दे ਨਾਜੀ ਚੱਕ। दुआले दुआले पिंड नाजी चक भी नजदीक ही। ਹਾਂ ते नहनाल भी नजदीक ही ना? ਨਹਨਾਲ ਵੀ ਲੈਂਦੀ। सूबे कनाल भी नजदीक ही। ਹਾਂ ਉਹ ਥੋੜੇ ਦੂਰ ਪੈ ਜਾਂਦਾ ਸੀ। अच्छा ਤੇ ਦੱਸੋ ਜ਼ਰਾ ਸਾਨੂੰ ਕਿ ਕਰਾੜਾਂ ਦੀ ਤੁਸੀਂ ਗੱਲ ਕਰ ਰਹੇ ਹੋਗੇ ਹਾਂਜੀ। ਤੇ ਰਹਿੰਦੇ ਰਹੇ ਨੇ ਕਰਾੜ। ਹਾਂਜੀ। ਕਿੰਨੇ ਕੁ ਘਰ ਸਨ? ਘਰਾੜਾਂ ਦੇ ਕੋਈ 12 ਘਰ ਸੀ। 12 ਘਰ ਸਨ। ਹਾਂਜੀ। ਤੇ ਇਹਨਾਂ ਦੇ ਕਿਸੇ ਦਾ ਕੋਈ ਨਾਂ ਯਾਦ ਹੈ? ਇਹਨਾਂ ਦਾ ਕਿਸੇ ਦਾ? ਚੂਨੀ, ਗਿਆਨ ਸਿੰਘ ਠੀਕ ਹੈ। ਤੇ ਮਨੋਰ, ਮਨੋਰ, ਮਣੀਆਂ ਮਣੀਆਂ, ਤੇ ਸਰਦਾ। ਸਰਦਾ। ਹਾਂ ਇਹ ਯਾਨੀ ਕਿ ਉਹ ਹਿੰਦੂ ਇਹਨਾਂ ਇਹ ਦੇ- ਵੱਡਿਆਂ ਦਾ ਨਾਂ ਲੈ ਰਹੇ ਹੋ? ਆ ਵੱਡਿਆਂ ਦੇ ਨਾਲ ਲੈ। ਉਹਨਾਂ ਦੇ ਜਿਹੜੇ ਛੋਟੇ ਬੱਚੇ ਹਨ ਉਸ ਵਕਤ ਤੁਹਾਡੇ ਹਮ ਉਮਰ ਜਿਹੜੇ ਹਨ ਉਹਨਾਂ ਦਾ ਜਿਹੜੇ- ਕੀ ਨਾਂ ਲਵੋ? ਉਹਨਾਂ ਦੇ ਹਮ ਉਮਰ ਸਨ ਜਿਹੜੇ ਜੀ ਉਹ ਕੁਛ ਤੇ ਪੜ੍ਹਦੇ ਰਹੇ ਨੇ ਮੇਰੇ ਨਾਲ। ਜੀ ਜੀ। ਮੈਨੂੰ ਨਾਂ ਨਹੀਂ ਉਹਨਾਂ ਨਾਂ ਦਾ। ਭੁੱਲ ਗਏ ਨੇ। ਨਾਂ ਭੁੱਲ ਗਏ ਨਹੀਂ। ਠੀਕ ਹਾਂ, ਹੋ ਭੁੱਲ ਗਿਆ। ਗਏ। ਤੇ ਕਿਹੜੇ ਸਕੂਲੇ ਪੜ੍ਹਦੇ ਰਹੇ ਹੋ? ਬਗਿਆੜੀ। ਅੱਛਾ ਪਿੰਡ 'ਚ ਉਸ ਵਕਤ 47 ਤੋਂ ਪਹਿਲੇ ਸਕੂਲ ਹੈ ਸੀ? ਹਾਂਜੀ ਸਕੂਲ 6 ਜਮਾਤਾਂ ਦਾ ਸੀ। 6 ਜਮਾਤ ਤੱਕ ਸਕੂਲ ਸੀ। ਹਾਂਜੀ। ਤੇ ਮਾਸਟਰ ਸਾਹਿਬ ਦਾ ਕੋਈ ਨਾਂ ਯਾਦ ਹੈ? ਮਾਸਟਰ ਮੁਹੰਮਦ ਮਨੀਰ ਸੀ। ਇਹ ਕਿਹੜੀ ਕਲਾਸ ਨੂੰ ਪੜ੍ਹਾਉਂਦੇ ਰਹੇ ਨੇ? ਇਹ ਤੀਸਰੀ ਚੌਥੀ ਨੂੰ ਤੀਸਰੀ ਪੜ੍ਹਦੇ। ਚੌਥੀ ਤੋਂ। ਤੇ ਕਿੰਨੇ ਕੁ ਕਲਾਸ ਫੈਲੋ ਤੁਹਾਡੇ ਨਾਲ ਜਿਹੜੇ ਨੇ ਤੁਹਾਨੂੰ ਨਾਂ ਯਾਦ ਨੇ? ਕੋਈ 10-12 ਸਨ। ਲਓ ਕਿਸੇ ਦਾ ਨਾਂ ਲਵੋ। ਨਜ਼ੀਰ ਨਜ਼ੀਰ ਮਸਿਆਲ ਦਾ ਸੀ ਉਹ। ਸਿਆਲ ਦਾ ਤੇ ਸਾਈਂ ਸੀ ਉਹ ਵੀ ਉਹ ਵੀ ਮਸਿਆਲ ਉਹ ਦਾ। ਵੀ ਮਸਿਆਲ ਦਾ ਸੀ। ਹਾਂਜੀ। ਤੇ ਬਗਿਆੜੀ ਦੇ ਸਨ। ਕੁਛ ਭਗਾਈ ਦਾ ਉਹਨਾਂ ਗੈਰ ਮੁਸਲਮਾਨ ਦਾ ਕਿਸੇ ਦਾ ਨਾਂ ਯਾਦ ਨਹੀਂ ਜਿਹੜੇ ਨਾਲ ਪੜ੍ਹਦੇ ਰਹੇ ਨੇ? ਇੱਕ ਚੈਨ ਸੀ। ਚੈਨ ਸੀ। ਚੈਨ ਸਿੰਘ ਹੀ? ਪਟਵਾਲ ਸੀ। ਚੈਨ ਪਟਵਾਲ ਸੀ। ਹਾਂਜੀ। ਸਿੱਖ ਤੇ ਕੋਈ ਨਹੀਂ ਹੈ ਇੱਥੇ? ਨਹੀਂ ਸਿੱਖ ਕੋਈ ਨਹੀਂ। ਤੇ ਉਹਨਾਂ ਦਾ ਕੀ ਕਾਰੋਬਾਰ ਸੀ ਜਿਹੜੇ ਗੈਰ ਮੁਸਲਮਾਨ ਇੱਥੇ ਰਹਿੰਦੇ ਰਹੇ ਨੇ? ਉਹ ਜਿਹੜੇ ਬਟਵਾਲ ਸਨ ਉਹ ਤਾਂ ਗੋਹਾ ਸੁੱਟਦੇ ਆ, ਗੋਬਰ ਲੋਕਾਂ ਦਾ। ਠੀਕ ਹੈ। ਇਹ ਸੇਫ ਕਰਦੇ ਕੰਮ ਇਹ ਸਨ। ਹਨ ਯਾਨੀ ਕਿ? ਹਾਂ ਕੰਮ। ਠੀਕ ਹੈ। ਤੇ ਜਿਹੜੇ ਘਰਾੜ ਸਨ ਉਹਨਾਂ ਨੇ ਦੁਕਾਨਾਂ ਪਾਈ ਦੀਆਂ ਸਨ। ਅੱਛਾ ਤੇ ਜਿਹੜੇ ਜਲਾਏ ਨੇ ਨਾ ਉਹ ਕੱਪੜਾ ਬੁਣਦੇ ਰਹੇ ਨੇ ਇੱਥੇ ਤੇ ਚਮਿਆਰ ਜੁੱਤੀਆਂ ਸੀਂਦੇ ਰਹੇ ਨੇ ਜਿਹੜੇ ਅੱਛਾ ਮਤਲਬ ਇਹ ਕੋਮਾ ਸਨ ਚਮਿਆਰ, ਪਟਵਾਲ ਹਾਂਜੀ ਤੇ ਇੱਕ ਜਲਾਏ ਜਲਾਏ ਤੇ ਇੱਕ ਘਰਾੜ। ਘਰਾੜ। ਤੇ ਇਹ ਵੱਖ ਵੱਖ ਇਹਨਾਂ ਦਾ ਕੰਮ ਵੀ ਵੱਖ ਵੱਖ ਕੰਮ ਇਹਨਾਂ ਦੇ ਵੱਖ ਵੱਖ ਹਨ। ਜਿਹੜੇ ਘਰਾੜ ਸਨ ਉਹ ਦੁਕਾਨਾਂ ਕਰਦੇ ਸਨ ਤੇ ਬਾਕੀ ਸਭ ਸੇਫਾਂ ਕਰਦੇ। ਅੱਛਾ ਕਿੰਨੀਆਂ ਕੁ ਦੁਕਾਨਾਂ ਹਨ ਉਸ ਟਾਈਮ ਪਿੰਡ 'ਚ? 10-12 ਦੁਕਾਨਾਂ। 10-12 ਦੁਕਾਨਾਂ ਹੈ ਸਨ। ਹਾਂਜੀ ਛੋਟੀਆਂ ਛੋਟੀਆਂ। ਯਾਨੀ ਕਿ ਜਿਹੜਾ ਰੋਜ਼ਮਰਾ 'ਚ ਜਿਹੜੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਘਰ 'ਚ ਉਹਦੇ ਤੋਂ ਸਾਰੀਆਂ ਮਿਲ ਜਾਂਦੀਆਂ ਹਨ। ਉਹਨਾਂ ਕੋਲੋਂ ਲੱਭਦੀਆਂ ਸਨ। ਜਿਹੜਾ ਸ਼ਾਦੀ ਦਾ ਲੀੜਾ ਕਪੜਾ ਹੁੰਦਾ ਸੀ ਉਹ ਕਿੱਥੋਂ ਲੈ ਕੇ ਆਉਂਦੇ ਰਹੇ ਹੋ? ਉਹ ਇੱਥੇ ਕੋਈ ਨਹੀਂ ਸੀ। ਉਹ ਕਿੱਥੋਂ ਲੈ ਕੇ ਆਉਂਦੇ ਰਹੇ ਹੋ? ਕਿਹੜਾ ਸ਼ਹਿਰ ਨਜ਼ਦੀਕ ਸੀ? ਇੱਥੇ ਜ਼ਫਰਵਾਲ ਸੀ। ਜ਼ਫਰਵਾਲ। ਹਾਂਜੀ। ਤੇ ਫਿਰ ਉਹ ਸਲਾਨ ਕੇ ਲੋਕ ਜਾਂਦੇ ਰਹੇ ਨਾ। ਕਿੰਗਰਾ ਉਸ ਟਾਈਮ ਨਹੀਂ ਸੀ ਇੰਨਾ ਵੱਡਾ? ਨਹੀਂ ਨਹੀਂ ਕਿੰਗਰਾ ਤੇ ਹੁਣ ਬਣਿਆ। ਕਿੰਗਰੇ ਤੇ ਕੋਈ ਚੀਜ਼ ਨਹੀਂ ਸੀ ਅੱਛਾ ਇੱਥੇ। ਉਸ ਸਲਾਨ ਕੇ ਜਾਂਦੇ ਰਹੇ ਹੋ ਤੇ ਹਾਂ। ਜ਼ਫਰਵਾਲ ਜਾਂਦੇ ਰਹੇ ਹੋ? ਹਾਂਜੀ। ਠੀਕ ਹੋ ਗਿਆ। ਤੇ ਕਿੰਨੇ ਕੁ ਖੂਹ ਸਨ ਉਸ ਟਾਈਮ ਪਿੰਡ 'ਚ?
ਪਿੰਡ ਦੇ ਵਿੱਚ ਜਿੰਨੇ ਵੀ ਆ ਕਾਰੋਬਾਰ ਕਣਕ ਸਿੰਜਣੀ ਜਾਂ ਫਸਲ ਸਿੰਜਣੀ ਜ਼ਿਮੀਂਦਾਰਾ ਜਿੰਨਾ ਵੀ ਹੈ। ਸਭ ਖੂਹਾਂ ਨਾਲ ਸੀ। ਅੱਛਾ, ਐਨੇ ਖੂਹ ਸਨ। ਐਨੇ ਖੂਹ ਸਨ। ਮਾਸ਼ਾਅੱਲਾ ਕਾਫੀ ਰਕਬਾ ਇਸ ਮਗਰ। ਤੇ ਉਹਨਾਂ ਖੂਹਾਂ ਦੀ ਕੀ ਹਾਲਤ ਸੀ ਉਸ ਟਾਈਮ ਦੇ ਹੈ ਸਮਝਦੇ? ਅੱਗੇ ਪਹਿਲੇ ਉਧਰੋਂ ਬਾਬੇ ਲਖੀਏ ਦਾ ਖੂਹ ਸੀ। ਬਾਬੇ ਲਖੀਏ ਦਾ ਖੂਹ। ਹਾਂ, ਅੱਗੇ ਇਲਮੇ ਦਾ ਖੂਹ ਸੀ। ਇਲਮੇ ਦਾ ਖੂਹ। ਅੱਗੇ ਮੇਹਰਦੀਨ ਦਾ ਖੂਹ ਮੇਹਰਦੀਨ ਸੀ। ਦਾ ਖੂਹ। ਅੱਗੇ ਚਮੇਰਾਂ ਦਾ ਖੂਹ ਸੀ। ਚਮੇਰਾਂ ਦਾ ਖੂਹ। ਤੇ ਇੱਧਰ ਸੀ ਇੱਕ ਬਾਬਾ ਫੋਗੂ, ਬਾਬਾ ਉਹਦਾ ਫੋਗੂ। ਹਾਂ ਉਹਦਾ ਖੂਹ ਸੀ। ਤੇ ਬਾਬਾ ਫੋਗੂ ਮੁਸਲਮਾਨ ਸੀ ਜਾਂ ਹਿੰਦੂ? ਹਾਂ, ਮੁਸਲਮਾਨ ਸੀ। ਅੱਛਾ ਅੱਛਾ, ਅੱਗੇ ਇਸ ਪਾਸੇ ਟੁਰ ਚਲੋ ਤੇ ਇਸ ਪਾਸੇ ਸਨ ਇੱਕ ਕਰਾੜਾਂ ਦਾ ਖੂਹ ਸੀ ਇੱਥੇ ਵਿੱਚ। ਅੱਛਾ, ਉਹ ਉਹਨਾਂ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਹਨ? ਨਹੀਂ, ਉਹਦੇ ਨਾਲ ਪੈਲੀ ਹੁੰਦਾ, ਟੂਟੀਆਂ ਲਾਈਆਂ ਹਨ ਤੇ ਪਾਣੀ ਲੋਕ ਨਹਾਉਂਦੇ ਸਨ, ਕੋਈ ਪੀਂਦੇ ਸਨ, ਕੋਈ ਬਾਹਰ ਕੱਢ। ਮੁਸਲਮਾਨ ਵੀ ਪਾਣੀ ਪੀਂਦੇ ਹਨ ਉੱਥੋਂ? ਹਾਂ ਉਹਦੇ ਤੇ ਜਿਹੜੇ ਉਹ ਗੈਰ ਮੁਸਲਮਾਨ ਸਨ, ਉਹ ਮੁਸਲਮਾਨਾਂ ਦੇ ਖੁਦ ਵੀ ਪਾਣੀ ਪੀ ਲੈਂਦੇ ਹਨ? ਹਾਂ, ਯਾਨੀ ਕਿ ਮੇਲ ਜੋਲ ਤੁਹਾਡਾ ਚੰਗਾ ਸੀ ਇਹਨਾਂ ਨਾਲ? ਖੂਹ ਜੁਗੜਦੇ ਹਨ ਨਾ ਤੇ ਉਹਦੇ ਤੋਂ ਪਾਣੀ ਪੀਂਦੇ ਹਨ ਲੋਕੀ। ਆਪੇ ਵਿੱਚ ਸੇਵਾ ਯਾਨੀ ਕਿ ਠੀਕ ਸੀ ਤੁਹਾਡਾ ਹੈ? ਹਾਂ, ਤੇ ਖੂਹਾਂ ਹਨ ਜਿਹੜੀਆਂ ਉਹਨਾਂ ਦੀ ਕਰਾੜਾਂ ਦੀਆਂ ਅਲੱਗਾ ਸਨ ਖੂਹਾਂ ਤੇ ਘੁਮਿਆਰਾਂ ਦੀਆਂ ਉਹ ਅਲੱਗਾ ਤੇ ਮੁਸਲਮਾਨਾਂ ਦੀਆਂ ਅਲੱਗ। ਮੁਸਲਮਾਨਾਂ ਦੇ ਪਾਣੀ ਯਾਨੀ ਕਿ ਪੀਣ ਵਾਸਤੇ ਪਿੰਡ 'ਚ ਲਹਿਰਾ ਖੋਈਆਂ ਹਨ? ਹਾਂ, ਅਲੱਗਾ ਖੂਹਾਂ ਕੱਢੀ। ਕਿੰਨੇ ਕੁ 47 ਤੋਂ ਪਹਿਲੇ ਇੱਥੇ ਦਾਇਰੇ ਹਨ ਪਿੰਡ ਵਿੱਚ? ਪਿੰਡ ਦੇ ਵਿੱਚ ਦਾਇਰੇ ਸਨ ਜੀ ਇੱਕ ਦੋ ਤਿੰਨ ਦਾਇਰੇ। ਹੁਣ ਕਿੰਨੇ ਨੇ? ਹੁਣ ਵੀ ਤਿੰਨ। ਹੁਣ ਵੀ 3 ਉਸੇ ਤਰ੍ਹਾਂ ਮੌਜੂਦ ਨੇ। 47 ਤੋਂ ਪਹਿਲੇ ਉਹਨਾਂ ਦਾਇਰਿਆਂ ਦੇ ਵਿੱਚ ਕੋਈ ਵੱਡਾ ਦਰਖਤ ਵੀ ਆਇਆ ਸੀ? ਹਾਂਜੀ ਕਿੰਨਾ ਦਾਇਰਿਆਂ ਵਿੱਚ ਹੈ? ਹਾਂਜੀ, ਬੋਰਡ ਦੇ ਦਰਖਤ ਨੇ। ਅੱਛਾ, ਤੇ ਉਹ ਜਿਹੜਾ ਚੜ੍ਹਦੇ ਮਹੱਲੇ ਉਹ ਉਹਨਾਂ ਨੇ ਦਾਇਰਾ ਖਤਮ ਕਰ ਛੱਡਿਆ, ਦਰਖਤ ਕੱਟ ਛੜੇ ਨੇ। ਕੱਟ ਛੱਡੇ। ਤੇ ਜਿਹੜਾ ਉਸ ਮਹੱਲੇ ਸੀ ਬੇਰੀ ਵਾਲੇ ਮਹੱਲੇ, ਉਹਨਾਂ ਵੀ ਦਾਇਰਾ ਖਤਮ ਕਰਕੇ ਤੇ ਉਹਦੇ ਵਿੱਚ ਮਸਜਿਦ ਬਣਾ ਲਈ। ਅੱਛਾ, ਸਿਰਫ ਇਹ ਇੱਕ ਦਾਇਰਾ ਛੱਪੜ ਕਿੰਨੇ ਕੁ ਸਾਨੂੰ 47 ਤੋਂ ਪਹਿਲੇ? ਦੋ ਪੰਜ ਛੱਪੜ 2 ਛੱਪੜ 47 ਦੇ ਪਿੰਡ। ਇਸ ਵਕਤ ਵੀ ਹੈ ਨੇ? ਇਸ ਵਕਤ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਉਹ ਜੜੀ ਬੂਟੀ ਹੋ ਗਈ ਦੀ? ਜੜੀ ਬੂਟੀ ਹੋ ਗਈ ਹੈ, ਲੇਕਿਨ ਹੈ 47 ਤੋਂ ਪਹਿਲੇ ਪਾਣੀ ਸਾਫ਼ ਹੁੰਦਾ ਰਿਹਾ? ਸਾਫ ਸੀ ਪਾਣੀ। ਇਹ ਕਿਹੜੇ ਇਹਦੇ ਕੋਲ ਕੀ ਕੰਮ ਲੈਂਦੇ ਰਹੇ ਉਹ ਤਲਾਬ ਕੋਲੋਂ? ਪਾਣੀ ਦੇ ਵਿੱਚ ਲੋਕ ਡੰਗਰ ਨਹਾਉਂਦੇ ਸਨ, ਅੱਛਾ ਲੋਕ ਕੱਪੜੇ ਧੋਂਦੇ ਸਨ, ਅੱਛਾ, ਆਮ ਲੋਕ ਉਸ ਗੋਸਲ ਵੀ ਕਰਦੇ ਸਨ ਉਹਨਾਂ ਠੀਕ ਹੋਗਾ। ਤੇ ਪਾਣੀ ਸਾਫ ਸੀ। ਪਾਣੀ ਸਾਫ਼ ਸੀ। ਹਾਂਜੀ। ਤੇ ਕਿਸੇ ਨੇ ਟੋਕਾ ਮਸ਼ੀਨ ਲਾਈ ਦੀ ਸੀ ਉਸ ਟਾਈਮ ਪਿੰਡ 'ਚ? ਟੋਕਾ ਮਸ਼ੀਨ ਕਿਸੇ ਨੇ ਨਹੀਂ ਲਾਈ? ਹੱਥ ਨਾਲ ਕੁੱਤਰਦੇ ਰਹੇ ਨਾ ਪੱਟੇ ਟੁਕਦੇ ਰਹੇ ਨੇ। ਟੋਕੇ ਨਾਲ। ਤੇ ਗੇਰ ਕਿਸੇ ਨੇ ਲਾਇਆ ਦਾ? ਨਾ ਗੇਰ ਦਾ ਨਾਮ ਹੀ ਜਾਣ ਹੀ ਨਹੀਂ, ਉਦੋਂ ਕੋਈ ਜਾਂ ਪਤਾ ਹੀ ਨਹੀਂ ਕਿਸੇ ਨੂੰ? ਕਿਸੇ ਨੂੰ ਪਤਾ ਹੀ ਨਹੀਂ ਵੀ ਗੇਰ ਹੁੰਦਾ ਕੀ ਹੈ। ਅੱਛਾ, ਤੇ ਸਾਈਕਲ ਆਈ ਸੀ ਕਿਸੇ ਕੋਲ ਪਿੰਡ? ਸਾਈਕਲ ਦੇਖਿਆ ਕਿ ਨਹੀਂ ਕਿਸੇ ਨੇ। ਰੇਡੂਆ? ਨਾ, ਕੋਈ ਰੇਡੀਓ ਨਹੀਂ। ਤੇ ਨਾਮ ਨਿਸ਼ਾਨ ਹੀ ਨਹੀਂ ਰੇਡੀਓ ਦਾ ਉਦੋਂ। ਰਾਤ ਨੂੰ ਕਿਸ ਤਰ੍ਹਾਂ ਲਾਈਟ ਕਰਦੇ ਰਹੇ ਹੋ ਅੱਜ ਕੱਲ੍ਹ? ਰਾਤ ਨੂੰ ਅਸੀਂ ਜਨਾਬ ਦੀਵੇ ਬਾਲਦੇ ਰਹੇ ਹਾਂ। ਉਹਦੇ ਵਿੱਚ ਤੇਲ ਪਾਣਾ ਜਾਂ ਘਿਓ ਪਾਣਾ, ਦੀਵੇ 'ਚ ਮਿੱਟੀ ਦਾ ਨੱਕ ਚਿਰਾਗ ਉਹਦੇ ਵਿੱਚ ਪਾਣਾ। ਅੱਛਾ, ਤੇ ਉਹਦੇ ਵਿੱਚ ਰੂੰ ਦੀ ਬੱਤੀ ਪਾ ਕੇ ਤੇ ਉਹਨੂੰ ਅੱਗ ਲਾਣੀ। ਬਲਦਾ ਰਹਿਣਾ? ਸਿਲੜੀ ਨਾਲ ਅੱਗ ਲਾਣੀ ਉਹਨੂੰ। ਮਤਲਬ ਸੰਦ ਦੀ ਸਿਲੜੀ ਹੁੰਦੀ ਸੀ? ਸੰਦ ਦੀ ਸਿਲੜੀ, ਉਹਦੇ ਨਾਲ ਅੱਗ ਲਾਣੀ ਤੇ ਬਾਲ ਲੈਣੀ। ਅੱਛਾ, ਤੇ ਅੱਗ ਇੱਕ ਦੂਸਰੇ ਕੋਲੋਂ ਵੀ ਲੈ ਲੈਂਦੇ ਰਹੇ ਹੋ? ਉਹ ਇਸ ਤਰ੍ਹਾਂ ਨਾ ਕਿ ਗੋਹੇ ਦੇ ਅੱਗ ਦੱਬੀ ਦੀ ਆ, ਉਹਦੇ ਕੋਲੋਂ ਸਾਰੇ ਮਹੱਲੇ ਨੇ ਅੱਗ ਲੈਣੀ ਆ ਕਿ ਇਹ ਗੋਹਾ ਸਾਡੀ ਦੀ ਅੱਗ ਦੀ ਚੰਗਿਆੜੀ ਇੰਨੀ ਕੁ ਗਹਿਰੀ ਦੇਣੀ ਆ। ਅੱਛਾ, ਉਹਨੇ ਘਰ ਜਾ ਕੇ ਗੋਹੇ ਤੇ ਤਖਾਣੀ ਆ ਤੇ ਅੱਗ ਬਾਲ ਅੱਗ ਲੈਣੀ। ਬਾਲ ਲੈਣੀ, ਉਹ 'ਚ ਕੰਮ ਚਲਾ ਲੈਣਾ। ਹਾਂ। ਠੀਕ ਹੋ ਗਿਆ। ਤੇ ਕਿੰਨੇ ਕੁ ਬਾਪੂ ਨੇ ਡੰਗਰ ਰੱਖੇ ਦੇ? ਹਾਂ, ਜੋਗਾ ਕਿੰਨੇ ਕੁ ਸਨ? ਜ਼ਮੀਨ ਕਿੰਨੀ ਕੁ ਸੀ? ਯਾਨੀ ਜਿੰਨਾ ਪਿੰਡ ਦਾ ਰਕਬਾ ਹੈ ਨਾ, ਜਿੰਨੇ ਘਰ ਨੇ ਪਿੰਡ ਦੇ, ਹਾਂਜੀ। ਹਰ ਇੱਕ ਘਰ ਨੇ ਇੱਕ ਜੋਗ ਤੇ ਇੱਕ ਮੱਝ। ਅੱਛਾ, ਹਰ ਇੱਕ ਘਰ ਦੇ। ਬਾਪੂ ਇਸ ਤੋਂ ਜ਼ਿਆਦਾ ਵੀ ਡੰਗਰ ਲੋਕਾਂ ਨੇ ਰੱਖੇ ਦੇ ਸਨ। ਸਾਡਾ ਵੀ ਰੱਖੇ ਦੇ। ਹਾਂ। ਬਾਪੂ ਕੋਲ ਕਿੰਨੀ ਕੁ ਜ਼ਮੀਨ ਸੀ ਉਸ ਟਾਈਮ? ਮੇਰੇ ਕੋਲ ਉਹਦੇ ਬਾਲ ਸਾਹਿਬ ਕੋਲ ਸਾਡੇ ਬਾਪ ਦੇ ਕੋਲ 4 ਕਿੱਲੇ। 4 ਕਿੱਲੇ। ਇਹਨਾਂ ਵੀ ਜੋਗ ਰੱਖੀ ਦੀ? ਹਾਂਜੀ। ਕੋਈ ਟੱਗਿਆਂ ਦਾ ਰੰਗ ਯਾਦ ਆ ਕਿਸ ਤਰ੍ਹਾਂ ਟੱਗਿਆ? ਨਹੀਂ, ਕੋਈ ਸੰਟਾ ਰੱਖਿਆ ਦਾ ਇੱਕ ਗੋਰੇ ਰੰਗ ਦਾ ਟੱਗਾ ਹੈ। ਮਿੱਸੀ ਜੋਗ ਸੀ? ਹੈਂ? ਹਾਂਜੀ। ਅੱਛਾ, ਤੇ ਦੱਸੋ ਸਾਨੂੰ ਕਿ ਪਿੰਡ 'ਚ ਉਸ ਟਾਈਮ ਕੋਈ ਮੇਲਾ ਹੁੰਦਾ ਸੀ ਇੱਥੇ? ਇੱਥੇ ਕੋਈ ਮੇਲਾ ਨਹੀਂ। ਤੇ ਅਜੇ ਵੀ ਕੋਈ ਨਹੀਂ ਹੁੰਦਾ? ਨਹੀਂ, ਹੁਣ ਵੀ ਨਹੀਂ। ਅੱਛਾ, ਤੇ ਬਾਬਾ ਚੰਬਲੇ ਦਾ ਜਿਹੜਾ ਮੇਲਾ ਹੈ 47 ਤੋਂ ਪਹਿਲੇ ਤੁਹਾਨੂੰ ਕਿਤੇ ਮੌਕਾ ਮਿਲਿਆ ਉੱਥੇ ਜਾਣ ਦਾ? ਮੈਂ ਉੱਥੇ ਬਹੁਤ ਜ਼ਿਆਦਾ ਜਾਂਦਾ ਰਿਹਾ। ਅੱਛਾ, ਉਹ ਮੈਂ ਜਗ੍ਹਾ ਵੀ ਦੇਖੀ ਦੀ ਹੈ ਚੰਗੀ ਤਰ੍ਹਾਂ। ਦੇਖੀ ਦੀ ਹੈ। ਉਹ ਪਰਲੇ ਪਾਸੇ ਦੇ ਨਾਲਾ ਵਗਦਾ, ਉੱਥੇ ਰੈਸਟ ਹਾਊਸ ਬਣਿਆ ਦਾ। ਅੱਛਾ, ਉਹ ਖੂਹੀ ਉਦੋਂ ਬਣਦਾ ਸੀ ਪਹਿਲੇ ਹੀ? ਖੂਹੀ ਦੇ ਉੱਤੇ ਗਰਨੇ ਦੇ ਦਰਖਤ ਨਾ ਆਮ। ਗਰਨੇ ਦੇ? ਹਾਂ। ਤੇ ਉਹ ਕੰਡਿਆਂ ਵਾਲਾ ਹੁੰਦਾ। ਕੰਡਿਆਂ ਵਾਲਾ ਹੁੰਦਾ? ਹਾਂ। ਤੇ ਉਹ ਡੋਲ ਨਾਲ ਪਾਣੀ ਕੱਢਦੇ ਰਹੇ। ਅੱਛਾ, ਡੋਲ ਨਾਲ। ਠੀਕ ਹੋ ਗਿਆ। ਤੇ ਨਾਨਕੇ ਤੁਹਾਡੇ ਕਿੱਥੇ ਆ?
ਨਾਨਕੇ ਮੇਰੇ ਖਰਕੜੇ ਫਤਿਹਪੁਰ ਖਰਕੜੇ ਖਰਕੜੇ ਆ ਇਹ ਖਰਕੜਾ ਤੇ 47 ਤੋਂ ਪਹਿਲੇ ਕਿਤੇ ਇੱਧਰ ਮੌਕਾ ਨਹੀਂ ਮਿਲਿਆ ਜਾਣ ਦਾ, ਕਿਤੇ ਜੰਜੇ ਜਾਣ ਦਾ ਕਿਤੇ 47 ਤੋਂ ਪਹਿਲੇ ਮੈਂ ਇੱਥੇ 4 ਮਿਲਿਆ ਜੇੜਾ ਜੇਲਣਾ ਦਿਉਲੀ ਜੇੜਾ ਇੱਕ ਨਵੀਂ ਦਿਓਲੀ ਤੇ ਇੱਕ ਜੇਲਣਾ ਹਾਂਜੀ ਅੱਛਾ ਮੈਂ ਜਿਹੜੇ ਰਹਿੰਦਾ ਰਿਹਾ ਜੇਰੜ ਜੇਰੜ ਹਾਂ ਜੇੜਾ ਪਿੰਡ ਹੈ ਜੇਰੜਾ ਪਿੰਡ ਬਿਲਕੁਲ ਦਿਉਲੀ ਦੇ ਨਾਲ ਪਰਲੇ ਪਾਸੇ ਤੇ ਖੌੜ ਮੈਂ ਪੜਦਾ ਰਿਹਾ ਖੌੜ ਤੁਸੀਂ ਉੱਥੇ ਪੜ੍ਹਦੇ ਰਹੇ ਹੋ ਹਾਂਜੀ ਉੱਧਰ- ਉੱਥੇ ਤੁਹਾਡੀ ਕੋਈ ਰਿਸ਼ਤੇਦਾਰੀ ਸੀ ਉੱਥੇ ਜੀ? ਹਾਂਜੀ ਮੇਰੀ ਭੈਣ ਸੀ ਵਿਆਹੀ ਦੀ। ਤੇ ਤੁਸੀਂ ਉੱਥੇ ਉਹਨਾਂ ਕੋਲ ਰਹਿੰਦੇ ਰਹੇ ਹੋ? ਹਾਂਜੀ ਕਿੰਨਾ ਸਾਲ ਤੁਸੀਂ ਪੜ੍ਹੇ ਹੋ? ਮੈਂ ਤਕਰੀਬਨ 2 ਸਾਲ ਦੇ 2 ਸਾਲ ਤੇ ਉਹ ਜੇਲੜੇ ਪਿੰਡ ਵਿੱਚ ਹੈ ਹਾਂਜੀ ਉਸ ਜੇਲੜੇ ਪਿੰਡ ਦੇ ਆਲੇ ਦੁਆਲੇ ਕਿਹੜਾ ਕਿਹੜਾ ਪਿੰਡ ਹੈ? ਉਹਦੇ ਦੁਆਲੇ ਬੂਟੇ ਚੱਕ ਸੀ ਹਾਂ ਤੇ ਭਰੜੀ ਪਰੜੀ ਪਰਲੇ ਸਾਈਡ ਤੇ ਖੌੜ ਸੀ ਖੌੜ ਉਰਲੇ ਸਾਈਡ ਤੇ ਦਿਉਲੀ ਇਹ ਪਿੰਡ ਹਾਂ ਆ ਗਿਆ। ਤੇ ਪੜ੍ਹਦੇ ਕਿੱਥੇ ਰਹੇ ਹੋ? ਖੌੜ ਖੌੜ ਸਲੈਰੀਆਂ ਜਿਹੜਾ ਹਾਂ ਖੌੜ ਪਿੰਡ ਬੜਾ ਮਸ਼ਹੂਰ ਨਹਿਰ ਦੇ ਖੌੜ। ਕਿਨਾਰੇ ਦੇ ਉੱਤੇ ਬੜਾ ਮਸ਼ਹੂਰ ਪਿੰਡ ਹੈ ਹਾਂ ਅੱਛਾ ਉੱਥੇ ਤੇ ਫਿਰ ਤੁਸੀਂ ਜਦੋਂ 47 ਦਾ ਉਹ ਵੰਡ ਹੋਈ ਹੈ ਫਿਰ ਤੁਸੀਂ ਆਏ ਹੋ ਇੱਧਰ ਹਾਂਜੀ ਫਿਰ ਤੁਸੀਂ ਨਾਲੇ ਇੱਧਰ ਆ ਗਏ ਤੇ ਉੱਥੇ ਫਿਰ ਸਾਰੇ ਲੋਕ ਇੱਧਰ ਆ ਗਏ ਹਨ ਜਾਂ ਉੱਥੇ ਕੁਝ ਰਹਿ ਗਏ ਹਨ? ਨਹੀਂ ਇਹਨਾਂ ਪਿੰਡਾਂ ਦੇ ਤਕਰੀਬਨ 12 ਮਹੀਨਿਆਂ ਤੱਕ ਸਭ ਜਿੰਨੇ ਲੋਕ ਹੈ ਨਾ ਸਭ ਆ ਗਏ ਉਸ ਪਿੰਡ ਵਿੱਚ ਕੋਈ ਗੈਰ ਮੁਸਲਮਾਨ ਲੋਕ ਰਹਿੰਦੇ ਰਹੇ ਨੇ ਖੋੜ 'ਚ ਉਸ ਟਾਈਮ? ਔਰ ਉਸ ਵਕਤ ਕੋਈ 2-4 ਘਰ ਸਨ ਉੱਥੇ ਹਿੰਦੂਆਂ ਦੇ ਕਿਸੇ ਦਾ ਨਾਂ ਯਾਦ ਹੈ? ਬਟਵਾਲ ਨਹੀਂ ਨਾਂ ਨਹੀਂ ਮੈਨੂੰ ਕਿਸੇ ਦਾ ਨਹੀਂ ਯਾਦ ਤੇ ਉਧਰ ਦੇ ਜਿਹੜੇ ਕਲਾਸ ਫੈਲੋ ਹੋਣ ਉਹਨਾਂ ਦਾ ਵੀ ਨਹੀਂ ਕਿਸੇ ਦਾ ਯਾਦ ਕੋਈ ਜਮਾਤੀ ਜਿਹੜੇ ਉਸ ਵਕਤ ਟਾਈਮ ਬੜਾ ਹੋ ਗਿਆ ਸਿੱਖਾਂ ਦੀਆਂ ਕੁੜੀਆਂ ਹਨ ਉਹ ਮਤਲਬ ਮਾਸਟਰ ਸਨ ਸਾਡੀਆਂ ਉਹ ਪੜ੍ਹਾਉਂਦੀ ਰਹੀਆਂ ਨੇ? ਮੰਨੀ ਤੇ ਬਹੁਤੀਆਂ ਪੜ੍ਹੀ ਦੀਆਂ ਛੋਟੇ ਸਨ ਤੇ ਅਸੀਂ ਉਹਨਾਂ ਦਾ ਕੀ ਨਾਂ ਆਣਾ ਹੁੰਦਾ ਤੁਹਾਡੀ ਟੀਚਰ ਜਿਹੜੀਆਂ ਉਹਨਾਂ ਵੀ ਭੁੱਲ ਗਏ ਮੈਨੂੰ ਨਹੀਂ ਕਿਸੇ ਦਾ ਵੀ ਨਾਂ ਨਹੀਂ ਭੁੱਲ ਗਏ ਠੀਕ ਹੈ। ਯਾਦ ਨਹੀਂ ਭੁੱਲ ਗਿਆ ਤੇ ਦੱਸੋ ਸਾਨੂੰ ਕਿ ਸ਼ਾਦੀ ਤੁਹਾਡੀ ਕਿੱਥੇ ਹੋਈ? ਸ਼ਾਦੀ ਮੇਰੀ ਦੇਖੂ ਫਾਰਮ ਮੰਗਵਾਲ ਹੋਈ ਹੈ ਮੰਗਵਾਲ ਦਿਓਲੀ ਦੇ ਕੋਲ ਜਿਹੜਾ ਪਿੰਡ ਹੈ ਇੱਧਰ ਵਾਲੀ ਦਿਓਲੀ ਜਿਹੜੀ ਆਹ ਦਿਉਲੀ ਦੀ ਪੁਰਾਣੀ ਦਿਓਲੀ ਦੇ ਕੋਲ ਪਿੰਡ ਹੈ ਠੀਕ ਹੈ ਤੇ ਕਿੰਨੀ ਕੁ ਬਰਾਤ ਗਈ ਸੀ ਤੁਹਾਡੀ? ਜੋ ਕਿ ਤਕਰੀਬਨ 40 ਬੰਦੇ ਰਹੇ 40 ਬੰਦੇ ਪਹਿਲੇ ਬਰਾਤ ਜਿਹੜੀ ਉਹ ਰਾਤ ਰਹਿੰਦੀ ਰਹੀ ਹੈ ਤੇ ਤੁਹਾਡਾ ਕੀ ਸਿਸਟਮ ਹੈ? ਨਹੀਂ ਅਸੀਂ ਰਾਤ ਨਹੀਂ ਰਹੇ ਅਸੀਂ ਦਿਨੇ ਗਏ ਹਾਂ ਦਿਨੇ ਦਿਨੇ ਆ ਤੇ ਗਏ ਦਿਨੇ ਗਏ ਪੈਦਲ ਹੀ ਗਈ ਹੈ ਬਰਾਤ ਹਾਂਜੀ ਪੈਦਲ ਤੇ ਜਿਹੜਾ ਲਾੜਾ ਸੀ ਦੁੱਲਾ ਮੈਂ ਘੋੜੇ ਤੇ ਗਿਆ ਘੋੜੇ ਤੇ ਉਹ ਕਿਸ ਕਲਰ ਦਾ ਘੋੜਾ ਸੀ ਯਾਦ ਆ ਕੋਈ? ਘੋੜਾ ਸੀ ਬਦਾ ਮੇਰਾ ਬਦਾਮੀ ਰੰਗ ਦਾ ਹਾਂਜੀ ਆਪਣਾ ਹੀ ਜਾਂ ਵੈਸੇ ਕਿਸੇ ਕੋਲ? ਨਹੀਂ ਕਿਸੇ ਦਾ ਮੇਰੇ ਮਾਸਾ ਦਾ ਬੜੇ ਮਾਸਰ ਦਾ ਠੀਕ ਹੈ ਜੀ। ਤੇ ਉੱਥੇ ਫਿਰ ਕੀ ਖਿਲਾਇਆ ਸੀ ਬਰਾਤ ਨੂੰ ਉਹਨਾਂ ਨੇ ਸਸੁਰਾਲ ਵਾਲਿਆਂ ਨੇ? ਉਹਨਾਂ ਨੇ ਜੀ ਜਲੇਬੀਆਂ ਗਲਾਈਆਂ ਜਲੇਬੀਆਂ ਹਾਂਜੀ ਤੇ ਚੌਲ ਚੌਲ ਤੇ ਉੱਤੇ ਸ਼ੱਕਰ ਸ਼ੱਕਰ ਤੇ ਘਿਓ ਪਾ ਤੇ ਉਹ ਪ੍ਰਿਆ ਜਿਹੜਾ ਬਣਾਉਂਦੇ ਨੇ ਹਾਂਜੀ ਚੌਲ ਖਾਲੀ ਚੌਲ ਫੋਕੇ ਪਕਾ ਕੇ ਉਹ ਪਾ ਕੇ ਪਲੇਟ ਭਰ ਕੇ ਉੱਤੇ ਉਹਦੇ ਸ਼ੱਕਰ ਪਾਈ ਉੱਤੇ ਘਿਓ ਲੁੱਦਿਆ ਘਿਓ ਦੁੱਧਿਆ ਜਿੰਨਾ ਮਰਜ਼ੀ ਕੋ ਖਾਏ ਆ ਹਾਂ ਜਿੰਨਾ ਮਰਜ਼ੀ ਕੋਈ ਠੀਕ ਹੈ। ਉਧਰੋਂ ਫਿਰ ਜਦੋਂ ਵਾਪਸ ਆਏ ਹੋ ਤੇ ਤੁਹਾਡੀ ਵੋਟੀ ਕਾਹਤੇ ਆਈ? ਡੋਲੀ ਚ ਡੋਲੀ ਪਹਿਲੇ ਰਿਵਾਜ ਡੋਲੀ ਦਾ ਹਾਂ ਠੀਕ। ਡੋਲੀ ਚ। ਦੇਖੋ ਉਹ ਵਕਤ ਚੰਗਾ ਸੀ ਜਾਂ ਚੰਗਾ? ਹੁਣ ਤਰੱਕੀ ਦਾ ਦੌਰ ਆ ਉਸ ਵਕਤ ਤਰੱਕੀ ਨਹੀਂ ਸੀ ਲੇਕਿਨ ਲੋਕ ਠੀਕ ਸਨ ਠੀਕ ਕਿਹੜੇ ਪੈਸੇ ਚੱਲਦੇ ਰਹੇ ਨੇ ਉਦੋਂ? ਪੈਸੇ ਕਿਹੜੇ ਚੱਲਦੇ ਹੁਣ? ਰੁਪਈਏ ਚਾਨੀਆਂ ਚਵਾਨੀਆਂ ਦਮੜੀਆਂ ਤੇਲ ਅੱਛਾ ਢੇਲੀਆਂ ਦਮੜੀਆਂ ਹਾਂ ਇਹ ਚੱਲਦੀ ਰਹੀ ਤੇਲਾ ਇੱਕ ਤੇਲੇ ਦੀਆਂ 2 ਦਮੜੀਆਂ ਹੁੰਦੀਆਂ ਹਨ ਹਾਂ ਤੇ 2 ਤੇਲੇ 2 ਤੇਲੇ ਹੁੰਦੇ ਹਨ ਪੈਸੇ ਤੇ ਉਸ ਤੋਂ ਬਾਅਦ ਇੱਕ ਆਨਾ ਹੁੰਦਾ ਸੀ 4 ਪੈਸਿਆਂ ਦਾ ਅੱਛਾ ਜੀ। ਤੇ ਫਿਰ ਅੱਛਾ ਚਾਚੂ ਦੁਆਨੀ ਜੀ ਜਿਹੜੇ ਦੁਆਨੀ ਬਣੀ ਹਾਂ ਫਿਰ ਠਿਆਨੀ ਬਣੀ ਫਿਰ ਚਵਾਨੀ ਠਿਆਨੀ 12 ਨੇ ਰੁਪਈਆ ਰੁਪਈਆ ਬਣੀ ਠੀਕ ਹੈ ਚਾਚੂ ਇਸ ਪਿੰਡ ਵਿੱਚੋਂ ਜਿਹੜੇ ਲੋਕ ਇੱਥੇ ਪਹਿਲੇ ਰਹਿੰਦੇ ਸਨ ਹਾਂਜੀ ਇੱਥੋਂ ਚਲਾ ਗਏ ਨੇ ਹਾਂਜੀ ਤੇ ਤੁਹਾਡੀ ਅਗਰ ਸਾਡੀ ਇਹ ਬੈਠਕ ਉਹ ਕੋਈ ਸੁਣਦਾ ਹੋਏ ਬੰਦਾ ਗੱਲਬਾਤ ਸੁਣਦਾ ਹੋਏ ਹਾਂਜੀ ਜਾਂ ਉਹਨਾਂ ਦੀ ਕੋਈ ਔਲਾਦ ਸੁਣਦੀ ਹੋਏ ਕੋਈ ਰਿਸ਼ਤੇਦਾਰ ਸੁਣਦਾ ਹੋਏ ਇਸ ਪਗਾੜੀ ਪਿੰਡ ਦੇ ਵਿੱਚ ਜਿਹੜੇ ਉੱਠ ਕੇ ਗਏ ਨੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਤੇ ਉਹਨਾਂ ਨਾਲ ਜੀ ਅੱਛਾ ਵਕਤ ਗੁਜ਼ਾਰਿਆ ਆ ਉਹਨਾਂ ਦੇ ਮਾਵਾਂ ਨਾਲ ਬਲਕਿ ਅਸੀਂ ਇੱਥੋਂ ਜਦੋਂ ਉਹ ਗਏ ਨੇ ਤੇ ਅਸੀਂ ਉਹਨਾਂ ਦਾ ਸਮਾਨ ਉਠਾ ਕੇ ਅਸੀਂ ਉੱਥੇ ਬਾਹਰ ਭੇਜਿਆ ਬੰਨੇ ਦੇ ਛੱਡ ਕੇ ਆਏ ਬੰਨੇ ਤੋਂ ਬਾਹਰ ਅਸੀਂ ਜ਼ਬਰਦਸਤ, ਛੱਡ ਕੇ ਆਏ ਜ਼ਬਰਦਸਤ। ਉਹਨਾਂ ਨਾਲ ਜ਼ਬਰਦਸਤ। ਕੋਈ ਉਹਨਾਂ ਨੇ ਲੁੱਟ ਮਾਰ ਨਹੀਂ ਕੀਤੀ ਉਹਨਾਂ ਨਾਲ ਸਾਡਾ ਅੱਛਾ ਸਲੂਕ ਸੀ। ਜ਼ਬਰਦਸਤ ਬਲਕਿ ਇੱਕ ਔਰਤ ਸੀ ਸਮਿਤਰੀ ਉਹਦਾ ਨਾਮ ਸੀ ਸਮਿਤਰੀ ਉਹ ਨੰਗੇ ਪਾਉਂ ਜਾਂਦੀ ਪਈ ਸੀ ਤੇ ਕਹਿੰਦੀ ਸੀ ਕਿ ਮੈਂ ਨੰਗੇ ਪਾਉਂ ਚੱਲੀਆਂ ਮੈਂ ਸੀਸਾਂ ਦਿੰਦੀ ਜਾਵਾਂਗੀ ਤੇ ਇਹਨਾਂ ਕਿਹਾ ਕਿ ਹੁਣ ਇੱਥੇ ਵਕਤ ਨਹੀਂ ਹੈ ਤੈਨੂੰ ਜੁੱਤੀ ਪਾਉਣ ਦਾ ਤੇ ਉੱਧਰ ਹੀ ਜਾ ਕੇ ਸਵਾ ਲਈ ਨਾਲੇ ਲੋਕ ਉਦੋਂ ਲੁੱਟ ਮਾਰ ਕਰਦੇ ਮਾਰਦੇ ਹਨ ਬੰਦਿਆਂ ਨੂੰ ਲੋਕ ਵੱਡਾ ਟੁੱਕੀ ਕਰਦੇ ਹਨ ਕੋਈ ਕਿਸੇ ਦਾ ਲਿਹਾਜ਼ ਨਹੀਂ ਐਸੇ ਤਰ੍ਹਾਂ ਬੰਦੇ ਮਾਰਾ ਦਰਾੜ ਕੋਈ ਮੁਕੱਦਮਾ ਬਾਜ਼ ਨਹੀਂ ਕੋਈ ਨਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਸੇ ਦਾ ਜਿਹਨੂੰ ਮਰਜ਼ੀ ਮਾਰ ਛੱਡੋ